ਇੰਡੀਆਨਾ ਦੇ ਵਿੱਚ ਇੱਕ ਵਾਲਮਾਰਟ ਸੈਂਟਰ ਦੇ ਵਿੱਚ ਬਹੁਤ ਵੱਡੀ ਅੱਗ ਲੱਗੀ ਹੈਗੀ ਆ ਪਲੇਨਫੀਲਡ ਇੰਡੀਆਨਾ ਦੇ ਵਿੱਚ। ਤੇ ਉਸ ਟਾਈਮ ਦੇ ਉੱਤੇ ਜਦੋਂ ਅੱਗ ਲੱਗੀ ਆ 1000 ਤੋਂ ਵੱਧ EMPLOYEE ਉੱਥੇ ਕੰਮ ਕਰਦੇ ਸੀ ਤੇ ਸਾਰੇ ਹੀ ਬਿਲਕੁਲ ਬਾਹਰ ਠੀਕ ਠਾਕ ਨਿਕਲੇ ਆਏ। ਸੋ ਇਹ ਜਿਹੜਾ ਵਾਲਮਾਰਟ ਦਾ ਸੈਂਟਰ ਆ, ਇੱਥੇ ਕਹਿੰਦੇ ਪੰਜਾਬੀ ਬਹੁਤ ਵੱਡੀ ਕਮਿਊਨਿਟੀ 'ਚ ਵੱਡੀ ਜਿੱਦਾਂ ਗਿਣਤੀ ਦੇ ਵਿੱਚ ਕੰਮ ਕਰਦੇ ਹੈਗੇ ਆ। ਸੋ ਇਹ ਵਾਲਮਾਰਟ ਸੈਂਟਰ ਡਿਸਟ੍ਰੀਬਿਊਸ਼ਨ ਸੈਂਟਰ 9590 ਆਲ ਪੁਆਇੰਟਸ ਪਾਰਕਵੇ ਇਸ ਸਟਰੀਟ ਦੇ ਉੱਤੇ ਸੀਗਾ ਤੇ 200 ਤੋਂ ਵੱਧ ਫਾਇਰ ਫਾਈਟਰਸ ਇਸ ਅੱਗ ਨੂੰ ਬੁਝਾਉਣ ਲੱਗੇ ਹੋਏ ਆ। ਸਵੇਰੇ ਅੱਜ ਲੱਗੀ ਸੀ ਅੱਗ ਤੇ ਹਜੇ ਤੱਕ ਵੀ ਪੂਰੀ ਜਿੱਦਾਂ ਕੰਟਰੋਲ 'ਚ ਨਹੀਂ ਆਈ, ਪਰ ਲੱਕਲੀ ਕਿਸੇ ਦੇ ਕੋਈ ਸੱਟ ਨਹੀਂ ਲੱਗੀ। ਇੱਕ ਸਿਰਫ ਫਾਇਰ ਫਾਈਟਰ ਆ, ਉਹਦੇ ਥੋੜ੍ਹੀ ਜਿਹੀਆਂ ਸੱਟਾਂ ਲੱਗੀਆਂ। ਜੀ ਬਿਲਕੁਲ, ਕਹਿੰਦੇ ਵੀ ਇਸ ਵਾਲਮਾਰਟ ਡਿਸਟ੍ਰੀਬਿਊਸ਼ਨ ਸੈਂਟਰ ਦੇ ਵਿੱਚ ਜਿਹੜਾ ਫੂਡ ਆ, ਕੱਪੜੇ ਆ ਤੇ ਕਾਰਡਬੋਰਡ, ਇਹ ਜਿਹੜਾ ਆ ਉਹ ਜ਼ਿਆਦਾ ਸਟੋਰ ਕਰਕੇ ਰੱਖਿਆ ਜਾਂਦਾ ਸੀਗਾ। ਮੀਲਾਂ ਦੂਰ ਇਸ ਅੱਗ ਦਾ ਕਾਲਾ ਧੂੰਆਂ ਜਿਹੜਾ ਆ ਉਹ ਦੇਖਿਆ ਜਾ ਸਕਦਾ ਸੀ। ਸਾਡੇ ਬਹੁਤ ਸਾਰੇ ਜਿਹੜੇ ਲਿਸਨਰ ਤੇ ਦਰਸ਼ਕ ਇੰਡੀਆਨਾ 'ਚ ਰਹਿੰਦੇ ਆ, ਉਹਨਾਂ ਨੇ ਸਾਨੂੰ ਇਸ ਦੇ ਬਾਰੇ ਇਤਲਾਹ ਵੀ ਦਿੱਤੀ ਤੀ। ਇਹ ਜਿਹੜੀ ਕਾਫੀ ਵੱਡੀ ਖਬਰ ਜਿਹੜੀ ਉੱਭਰ ਕੇ ਸਾਹਮਣੇ ਆਈ, ਉਹ ਜਿਹੜੇ ਦੱਸ ਰਹੇ ਸੀ ਇਸ ਦੇ ਨਜ਼ਦੀਕ, ਉਹਨਾਂ ਨੇ ਕਿਹਾ ਵੀ ਕਾਫੀ ਆਪਣੇ ਪੰਜਾਬੀ ਇੱਥੇ ਕੰਮ ਕਰਦੇ ਸੀਗੇ। ਪਲੇਨਫੀਲਡ ਫਾਇਰ ਚੀਫ ਬ੍ਰੈਂਟ ਐਂਡਰਸਨ ਨੇ ਜਿਹੜਾ ਆ ਉਹ ਕਿਹਾ ਸੀਗਾ ਵੀ ਅਜੇ ਸ਼ੈਲਟਰਿੰਗ ਆ ਉਹ ਤੁਸੀਂ ਕਰਕੇ ਰੱਖੋ ਆਫਟਰਨੂਨ ਤੱਕ। ਤੇ ਕਹਿੰਦੇ ਵੀ ਜਿਹੜਾ ਵੀ ਕੋਈ ਮਲਬਾ ਜਿਹੜਾ ਡਿੱਗਦਾ ਹੈਗਾ ਆ ਜਾਂ ਐਸ਼ ਆ ਸਵਾਹ ਡਿੱਗਦੀ ਆ, ਉਸ ਨੂੰ ਹੱਥ ਲਾਉਣ ਤੋਂ ਗੁਰੇਜ਼ ਕਰੋ। ਕਹਿੰਦੇ ਵੀ ਆਲੇ ਦੁਆਲੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਸਵਾਹ ਆ ਇਸ ਦੇ ਕਰਕੇ ਡਿੱਗੀ ਹੈਗੀ ਆ। ਸੋ ਕਹਿੰਦੇ ਵੀ ਇਹ ਰੋਜ਼ਾਨਾ ਤਾਂ ਇੱਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ, ਪਰ ਜਿਹੜੇ ਫਾਇਰ ਚੀਫ ਉਹਨਾਂ ਨੇ ਕਿਹਾ ਵੀ ਅਸੀਂ ਇਸ ਚੀਜ਼ ਦੇ ਲਈ ਤਿਆਰੀ ਕਰਦੇ ਹੁੰਦੇ ਹਾਂ। ਸੋ ਅਸੀਂ ਪੂਰੀ ਤਰ੍ਹਾਂ ਪ੍ਰੀਪੇਅਰ ਸੀ ਤੇ ਇਸ ਨੂੰ ਜਲਦੀ ਕਾਬੂ ਪਾਉਣ ਦੇ ਵਿੱਚ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਉਹਨਾਂ ਨੇ ਕੀਤੀਆਂ। ਕਹਿੰਦੇ ਵੀ ਇਹ ਨਹੀਂ ਪਤਾ ਵੀ ਇਸ ਦੇ ਵਿੱਚ ਹੈਜ਼ਰਡਸ ਮਟੀਰੀਅਲ ਸੀਗਾ ਜਾਂ ਨਹੀਂ, ਪਰ ਇਸ ਅੱਗ ਨੂੰ ਉਹਨਾਂ ਨੇ ਹੈਜ਼ਰਡਸ ਦੇ ਤੌਰ ਦੇ ਉੱਤੇ ਹੀ ਦੇਖ ਕੇ ਜਿਹੜਾ ਉਹ ਕੀਤਾ ਹੈ। ਸੋ ਬਿਊਰੋ ਆਫ ਅਲਕੋਹਲ ਟੋਬੈਕੋ ਫਾਇਰ ਆਰਮਸ ਐਕਸਪਲੋਸਿਵ ਇਸ ਦੀ ਇਨਵੈਸਟੀਗੇਸ਼ਨ ਕਰੂਗੀ ਵੀ ਅੱਗ ਦਾ ਜਿਹੜਾ ਆ ਉਹ ਕਾਰਨ ਕੀ ਬਣਿਆ। ATF ਨੇ ਆਲਰੇਡੀ ਕਹਿੰਦੇ ਵੀ ਕਈ ਇੰਟਰਵਿਊਜ਼ EMPLOYEES ਦੇ ਨਾਲ ਔਨ ਸਾਈਟ ਜਿੱਥੇ ਅੱਗ ਲੱਗੀ ਸੀ ਆਲਰੇਡੀ ਕਰ ਚੁੱਕੇ ਆ। ਚਲੋ ਰੱਬ ਦਾ ਇਹ ਸ਼ੁਕਰ ਰਿਹਾ ਆ ਵੀ ਜਾਨੀ ਨੁਕਸਾਨ ਜਿਹੜਾ ਇਸ ਚੀਜ਼ ਦੇ ਵਿੱਚ ਨਹੀਂ ਹੋਇਆ। ਹਜ਼ਾਰਾਂ ਹੀ ਸਕੁਅਰ ਫੁੱਟ ਦਾ ਇਹ ਸੀਗਾ, 1.2 ਮਿਲੀਅਨ ਸਕੁਅਰ ਫੁੱਟ ਜਿਹੜਾ ਆ ਹਰਜੋਤ ਸਿੰਘ ਜੀ ਇਸ ਦਾ ਵੇਅਰ ਹਾਊਸ ਦਾ ਦੱਸਿਆ ਜਾਂਦਾ ਆ। ਇਹ ਡਿਸਟ੍ਰੀਬਿਊਸ਼ਨ ਸੈਂਟਰ ਜਿਹੜਾ ਵਾਲਮਾਰਟ ਦਾ ਸੀਗਾ। ਸੋ ਇਸ ਦੇ ਅੱਗ ਲੱਗਣ ਦੇ ਨਾਲ ਓਬਵੀਅਸਲੀ ਬਹੁਤ ਸਾਰਾ ਸਮਾਨ ਜਿਹੜਾ ਉਹ ਸੜਿਆ ਹੋਊਗਾ ਤੇ ਹੁਣ ਇਹਦੇ ਕਰਕੇ ਜਿਹੜੇ ਲੋਕਾਂ ਨੇ ਚੀਜ਼ਾਂ ਮੰਗਾਈਆਂ ਹੋਣਗੀਆਂ, ਕਈਆਂ ਦੀਆਂ ਕੈਂਸਲ ਵੀ ਹੋਣਗੀਆਂ ਜਾਂ ਲੇਟ ਜਿਹੜੀਆਂ ਉਹ ਹੋ ਸਕਦੀਆਂ ਨੇ। ਸੋ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਪਾਣੀ ਦੀ ਕਿੱਲਤ ਵੀ ਆ ਗਈ ਸੀਗੀ ਇਸ ਅੱਗ ਨੂੰ ਜਿਹੜਾ ਉਹ ਬੁਝਾਉਣ ਦੇ ਲਈ, ਪਰ ਬਾਅਦ ਦੇ ਵਿੱਚ ਇਸ ਦੇ ਉੱਤੇ ਜਿਹੜਾ ਉਹ ਕਾਬੂ ਪਾਇਆ ਗਿਆ। ਕਹਿੰਦੇ ਵੀ ਬਿਲਡਿੰਗ ਦੇ ਵਿੱਚ ਸਟੇਟ ਆਫ ਦੀ ਆਰਟ ਐਡਵਾਂਸਡ ਵਾਰਨਿੰਗ ਸਿਸਟਮ ਅੱਗਾਂ ਦੇ ਲਈ ਜਿਹੜਾ ਆ ਉਹ ਲਾਇਆ ਗਿਆ ਸੀਗਾ, ਜਿਸ ਕਰਕੇ ਜਲਦ ਇੱਥੇ ਇਹਨਾਂ ਨੂੰ ਪਹੁੰਚਣ ਦੇ ਵਿੱਚ ਕਾਮਯਾਬੀ ਮਿਲੀ। ਸੋ ਐਡਾ ਵੱਡਾ ਸੈਂਟਰ ਸੀ, ਜੇ ਤੁਹਾਨੂੰ ਦੱਸਦੀ ਜਾਈਏ 1.2 ਮਿਲੀਅਨ ਸਕੁਅਰ ਫੀਟ, ਸੋ 12 ਲੱਖ ਸਕੁਅਰ ਫੀਟ ਦਾ ਇਹ ਡਿਸਟ੍ਰੀਬਿਊਸ਼ਨ ਸੈਂਟਰ ਸੀ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਵੀ ਕਿੰਨਾ ਵੱਡਾ ਸੀ। 1000 ਤੋਂ ਵੱਧ EMPLOYEE ਉਸ ਟਾਈਮ ਉੱਥੇ ਕੰਮ ਕਰਦੇ ਸੀ। ਹੁਣ ਬਹੁਤ ਸਾਰੇ EMPLOYEE ਇਹ ਕਹਿ ਰਹੇ ਆ ਵੀ ਅਸੀਂ ਤਾਂ 3 ਸਾਲ 4 ਸਾਲ 5 ਸਾਲਾਂ ਤੋਂ ਉੱਥੇ ਕੰਮ ਕਰਦੇ ਸੀ ਤੇ ਸਾਡੀ ਹੁਣ ਜੌਬ ਵੀ ਜਿਹੜੀ ਆ ਉਹ ਚਲੇ ਜਾਣੀ ਆ। ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਇਸ ਨੂੰ ਬਣਨ ਦੇ ਲਈ। ਸੋ ਜਿਹੜੇ ਫਾਇਰ ਅਥਾਰਟੀਜ਼ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਆ ਭਈ ਜਿਹੜਾ ਵੀ ਡੈਬਰੀ ਤੁਹਾਡੇ ਡਿੱਗਦੀ ਆ ਕਿਸੇ ਤਰ੍ਹਾਂ ਦੀ ਬੈਕਯਾਰਡ 'ਚ ਜਾਂ ਹੋਰ, ਉਹਨੂੰ ਹੱਥ ਨਾ ਲਾਓ ਕਿਉਂਕਿ ਇਹ ਜ਼ਹਿਰੀਲਾ ਹੋ ਸਕਦਾ। ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਜੇ ਕੱਪੜੇ ਆ ਪਤਾ ਨਹੀਂ ਕਿਹੜੇ ਮਟੀਰੀਅਲ ਦੇ ਬਣੇ ਹੁੰਦੇ ਆ, ਹੋਰ ਵੀ ਡਿਸਟ੍ਰੀਬਿਊਸ਼ਨ ਸੈਂਟਰ 'ਚ ਕੈਮੀਕਲ ਵੀ ਹੁੰਦੇ ਆ, ਸੋਪ ਹੁੰਦੇ, ਬਹੁਤ ਕੁਛ ਹੁੰਦਾ ਹੈਗਾ। ਸੋ ਉਹ ਕਾਫੀ ਵੱਡਾ ਜਿਹੜਾ ਆ ਤੁਹਾਨੂੰ ਜਿਹੜਾ ਆ ਨੁਕਸਾਨ, ਜਾਨੀ ਨੁਕਸਾਨ